ਇੱਥੇ ਕੀ ਕਰਨੀ ਆਈ ਹੈ? ਵਾਟਰ ਖਾਲਦਾ ਹੀ ਪਾਣੀ ਲਾਉਂਦਾ ਜੀ? ਖਾਲਦਾ ਪਿਆ। ਤੇ ਸੁਣਾਓ ਅੱਜ ਕੱਲ ਵਾਈ ਵੂਈ ਕਿਹੜੀਆਂ ਨੇ? ਅੱਜ ਕੱਲ ਝੋਨੇ ਦੀ ਫਸਲ ਹੀ ਹੈਗੀ ਸਾਡੀ। ਅੱਛਾ, ਤੇ ਕਿਤੇ ਕ ਖਰਚੇ ਕੀਤੀ ਖਲੋਤੇ ਨੇ? ਕੋਈ ਦੱਸੋ ਸਾਨੂੰ ਇਹ ਝੋਨਾ ਜਿਹੜਾ ਹੈ। ਹੋ ਗਏ ਨੇ ਇਹਨਾਂ ਦਾਈਆਂ ਤੇ 5-5 ਬੋਰੀਆਂ ਖਾਦੀਆਂ ਪੈ ਗਏ ਨੇ ਇਹਨਾਂ ਨੂੰ। 5-5 ਬੋਰੀਆਂ ਠੋਕੀ ਖਲੋਤੇ ਨੇ? 5-5 ਬੋਰੀਆਂ ਤੇ 4-4 ਥੈਲੀਆਂ ਦਵਾਈ ਦੀਆਂ। ਉਹ ਦਵਾਈ ਕਿਹੜੀ ਹੁੰਦੀ? ਉਹ ਦਵਾਈ ਕਾਟ ਮੁਨੀਮੀ। ਅੱਛਾ, ਇਹ ਦਵਾਈ ਹੁੰਦੀ ਕਾਰਬੋ ਵਗੈਰਾ। ਕਾਰਬੋ ਵੀ, ਹਾਂ। ਅੱਛਾ ਤੇ ਅੱਛਾ, ਪੋਟਾਸ਼ ਪਾਈਏ। ਪੋਟਾਸ਼ ਵੀ ਪਾਉਂਦੇ ਨੇ? ਪੋਟਾਸ਼ ਵੀ ਪਾਈਏ। ਅੱਛਾ ਅੱਛਾ ਅੱਛਾ। ਤੇ ਹੋਰ ਸੁਣਾਓ, ਪਾਣੀ ਪੂਣੀ ਕਿਵੇਂ ਲਾਉਂਦੇ ਨੇ? ਪਾਣੀ ਪੀਟਰ ਚਲਾ ਤੇ ਲਾਣੇ ਆ। ਨਹਿਰਾਂ ਦਾ ਪਾਣੀ ਥੋੜਾ। ਨਹਿਰਾਂ ਦਾ ਪਾਣੀ ਕਿਤਵੇਂ ਪੂਰਾ ਨਹੀਂ ਆਉਂਦਾ ਦਾਈਆਂ ਨੂੰ? ਨਹੀਂ, 8ਵੇਂ ਦਿਨ ਵਾਰੀ ਆਂਦੀ ਹੋਏ, ਇੱਕੇ ਦਿਹਾੜੀ ਸੁੱਕ ਜਾਂਦੀ ਹੈ। ਅੱਛਾ, ਤੇ ਬਾਕੀ ਜਿਹੜਾ ਹੈ 6 ਦਿਨ 6 ਦਿਨ ਪੀਟਰ ਚਲਾ ਕੇ। 6 ਦਿਨ ਪੀਟਰ ਚਲਾਉਂਦੇ ਨੇ? ਹਾਂ। ਅੱਛਾ, ਤੇ ਪੀਟਰ ਦਾ ਕਿੰਨਾ ਖਰਚਾ ਹੋ ਜਾਂਦਾ? ਪੀਟਰ ਦਾ ਖਰਚਾ ਹੋ ਜਾਂਦਾ 5 ਲੀਟਰ। 5 ਲੀਟਰ 1 ਕਿੱਲੇ ਦਾ? ਹਾਂ, 5 ਲੀਟਰ 1 ਕਿੱਲੇ ਲੱਗਦਾ। 2 ਘੰਟੇ 2.5 ਲੱਗਦੇ ਨੇ ਕਿੱਲੇ ਤੇ। ਇਹ ਹਰ ਰੋਜ਼ ਦਾ ਜਿਹੜਾ ਤੁਸੀਂ ਲਾਉਣਾ ਹੈ? ਹਰ ਰੋਜ਼। ਤੇ ਇਹ ਜਿਹੜਾ ਇਹ ਦਾਈ ਲਾਏ ਹੋਏ ਨੇ, ਹਾਂ, ਇਹ ਕਿਤੇ ਕਦਿਆਂ ਚ ਪੱਕ ਜਾਂਦੇ ਨੇ? ਕਦਣ ਦੇ ਲਾਏ ਹੋਏ ਨੇ? ਇਹ ਜੀ ਪੱਕ ਜਾਂਦੇ ਨੇ 2.5 ਪੌਣੇ 3 ਮਹੀਨੇ ਚ। 2.5 ਪੌਣੇ 3 ਮਹੀਨਿਆਂ ਚ। ਮਤਲਬ ਇਹ ਹੈ ਕਿ ਇਹ 80 ਪਹਿਲੀ ਸਾਵਣ ਦਿਨ। ਦੀ ਇਹ ਜਿਹੜਾ ਨਾ ਕੱਟੇ ਜਾ ਨਹੀਂ ਲੱਗੇ। ਨਹੀਂ, ਪਹਿਲੀ ਸਾਵਣ ਦੀ ਇਹ ਲੱਗੇ ਨੇ। ਹਾਂ, ਤੇ ਹੁਣ ਬਾਅਦ ਨੂੰ ਦੀ 22-23 ਹੋ ਗਈ ਹੈ। 22-23 ਮਤਲਬ 80 ਦਿਨ ਪੱਕਾ ਹੈ। ਹਾਂ, 80 ਦਿਨ। ਤੇ 5 ਲੀਟਰ ਇੱਕ ਦਿਨ ਦਾ ਤੇਲ ਹੈ, ਹਾਂ, 1 ਲੀਟਰ। ਤੇ 130 ਰੁਪਏ ਤੇਲ ਹੈ ਹਾਂਜੀ। ਇੱਕ ਦਿਨ ਦਾ। 135 ਰੁਪਏ ਤਕਰੀਬਨ ਹੁਣ 135 ਹੁਣ 130 ਹੋਏਗਾ। ਹਾਂ। ਇਹਦਾ ਮਤਲਬ ਹੈ ਜੇ 700-750 ਦੀ ਇੱਕ ਦਿਨ ਦੀ ਐਵਰੇਜ 1 ਕਿੱਲੇ ਦੀ ਬਣਦੀ ਹੈ। ਜੇ ਉਹਨੂੰ 80 ਤੇ ਦੇਈਏ ਜ਼ਰਬ, ਹਾਂ। ਤੇ ਉਹ 700 ਨੂੰ 80 ਤੇ ਜ਼ਰਬ ਦੇਈਏ ਤੇ 807 56 ਹਾਂ। ਹੈ। ਤੇ ਫਿਰ ਇਹ ਤਾਂ ਕਿਤੇ 50,000 ਦੇ ਨੇੜੇ ਕੰਮ ਜਾ ਪਾਉਂਦਾ। ਕੰਮ ਸੋਚ ਤੋਂ ਬਾਹਰ ਹੋ ਗਈ। ਲੱਗ ਜਾਂਦਾ। ਇਹ ਤੇ 50,000 ਤੁਸੀਂ ਸਿਰਫ ਡੀਜ਼ਲ ਤੇ ਲਾਈ ਖੜੋਤੇ ਨੇ। ਅਸੀਂ ਜੀ ਇਹਨਾਂ ਜਿਹੜੇ ਨਾ ਇਹ ਡੀਜ਼ਲ ਤੇ ਬੜੇ ਰੁਪਏ ਲੱਗ ਗਏ। ਇਹ ਮੁੜ ਜਿਹੜਾ ਤੁਹਾਡਾ ਇਹ 50,000 ਤਾਂ ਸਿਰਫ ਡੀਜ਼ਲ ਤੇ ਲੱਗਾ ਪਿਆ। ਹਾਂਜੀ। ਤੇ ਬਾਕੀ ਕੀ ਬਚ ਸੀ? ਬਾਕੀ ਕਿਤੇ ਖਾਦ ਕਿਤੇ ਦੀ ਹੋ ਜਾ? ਨਹੀਂ, ਖਾਦ ਹੀ ਹੋ ਜਾਸੀ 5 ਬੋਰੀਆਂ। ਤੁਸੀਂ ਹਿਸਾਬ ਲਾ ਲਓ ਵੀ ਉਹ 3500 4000 ਦੇ ਨੇੜੇ ਡੀਏਪੀ ਹੈ। ਠੀਕ ਹੈ। 3000 ਦੀ ਹੈ ਤੇ ਨੈਟਰੋਫਾਸ। ਠੀਕ ਹੈ। 2000 ਦੀ ਯੂਰੀਆ। 3 ਬੋਰੀਆਂ ਯੂਰੀਆ ਠੀਕ ਹੈ। ਤੇ ਇਹ 7 ਤੇ 6 13,000 ਦੀ ਖਾਦ ਹੋ ਗਈ। ਅੱਛਾ, ਇਹ 1,20,25 30 ਦੇ ਦਾਈ ਹੋ ਜਾਂਦੇ ਨੇ। ਕਿਤੇ ਦੇ 1 ਲੱਖ ਤੋਂ ਉੱਤੇ ਲੱਗ ਜਾਂਦੇ ਨੇ। ਲੱਖ ਤੋਂ ਉੱਤੇ ਲੱਗ ਜਾਂਦੇ ਨੇ। ਹਾਂ। ਤੇ ਖਰਚਾ ਤੁਹਾਡਾ ਹੋ ਗਿਆ ਅੰਦਾਜ਼ਨ 80 ਦੇ ਨੇੜੇ ਖਰਚਾ ਹੋ ਗਿਆ। ਦਵਾਈਆਂ ਕਾਰ ਟੇਪ ਪਾਤੇ। ਉਹ ਕਟਾਈ ਜਿਹੜੀ ਕੱਟਣੇ ਲੈਣੇ ਨੇ। ਕਟਾਈ ਹਾਂ, ਜੇ ਤੇ ਤੁਸੀਂ ਹਿਸਾਬ ਸਿੱਧੇ ਤੇ ਜਿਹੜਾ ਪਹਿਲੇ ਲਾਵਣ ਵਾਲਾ ਲੈਣਾ। ਰੋਜ਼ੀ ਲਾਵਾਂ ਵਾਲੇ ਵੀ ਲੈਣਾ। ਰੋਜ਼ੀ ਮਸੇ ਬਜਦੀ ਕੋ 3000 5,000 ਕਿੱਲਾ 3500 ਨਾ ਲੈ ਲਿਆ। 3000 ਕਟਰ ਵਾਲੇ ਲੈ ਲੈ ਸਣ ਬਚਦੀ ਇੱਥੇ ਕੀ। ਮਤਲਬ ਤੁਹਾਨੂੰ ਬੰਨਣ ਚੱਪਣੀ ਬੜਚਣਾ ਹੈ। ਸਾਨੂੰ ਵੀ ਇਹ ਕੋ 5-7,000 ਕਿੱਲੇ ਦਾ ਬਚ ਜਾਣਾ ਜਿਹੜੇ ਸਾਡੇ ਬੱਚਿਆਂ ਦੀ ਰੋਜ਼ੀ ਹੋ ਜਾਣੀ। 5-7,000 ਜਾਂ 10,000 ਮੈਕਸਿਮਮ ਕਿੱਲੇ ਦਾ। ਇਹ ਜਿਹੜਾ 6 ਮਹੀਨੇ ਖਪਤੇ 4-5 ਮਹੀਨੇ ਖਪਤੇ ਇਹ ਵਾਈ ਤੁਹਾਡੀ ਜਿਹੜੀ ਹੈ ਤੁਹਾਨੂੰ ਇੱਥੇ ਲੱਭਸੀ। ਤੇ ਆ ਜਿਹੜੇ ਬੰਨੇ ਬੁੰਨੇ ਖਾਲਦੇ ਨੇ ਉਹਨਾਂ ਦੇ ਕੋਈ ਪੈਸੇ ਦਿੰਦੇ ਨੇ ਕਿ ਸਾਡੀ ਆਦੀ ਮਜ਼ਦੂਰੀ ਵਿੱਚ ਹੋ ਜਾਂਦੀ। ਉਹ ਘਰੇ ਸਾਡੇ ਮਜ਼ਦੂਰੀ ਦੇ ਸਾਨੂੰ ਬਚਦੇ ਨੇ। ਮੁੜ ਬਚਤ ਤਾਂ ਕੋਈ ਨਾ ਹੋਈ। ਹਾਂ। ਜੇ ਤੁਸੀਂ ਜਿਹੜੇ ਤੇਨੇ ਖਾਲੇ ਖਾਲਦੇ ਨੇ, ਜਿਤਨੇ ਬੰਨੇ ਜਿਤਨਾ ਖਪਦੇ ਨੇ, ਜਿਹੜੀਆਂ ਚੀਜ਼ਾਂ ਲਿਆਂਦੇ ਤੇ ਤੁਹਾਡਾ ਤਾਂ ਕੰਮ ਬਰਾਬਰਾਂ ਤੇ ਹੈ। ਸਖੇ ਸੁੱਕੇ ਤੇ ਮਿਲ ਮਾਈਆ ਹੈ ਦੋਹਾਂ ਨੇ 10 ਕੱਢੀ ਖੜਤੇ ਨੇ ਮੁੜ ਕੇ ਤੁਸੀਂ। ਤੇ ਇਹ ਤਾਂ ਜ਼ਿਮੀਦਾਰਾਂ ਦੀ ਹਾਲਤਾਂ ਜਿਹੜੀਆਂ ਨਾ ਉਹ ਚੱਸ ਵਾਲੀਆਂ ਹੋਈਆਂ ਖੜਤੀਆਂ। ਦਵਾਈਆਂ 2 ਨੰਬਰ ਲੱਭਦੀਆਂ ਨੇ। ਜਦੋਂ ਵੀ ਹੈਗੀ 5-5 ਪਾ ਤੇ ਇਹੋ ਗੱਲ ਹੈ ਵੀ ਦਵਾਈ ਵੀ ਚੱਜਦੀ ਨਹੀਂ ਲੱਭਦੀ। 2 ਨੰਬਰ ਦਵਾਈ ਲੱਭਦੀ। ਤੇਲ ਹੈਗਾ ਪੀਟਰ ਹੈ। ਉਹ ਤੇਲ ਨੂੰ ਉਹ ਵੀ ਇਰਾਨੀ 2 ਨੰਬਰ ਹੈ। ਉਹ ਵੀ ਪੀਟਰ 3-3 ਘੰਟੇ। ਤੇਲ ਵੀ 2 ਨੰਬਰ ਆ ਗਏ। ਤੇਲ ਵੀ 2 ਨੰਬਰ ਹੈ ਇਰਾਨੀ ਬੱਗਾ। ਲਓ ਜੀ, ਮੁਬਾਰਕ ਹੋਵੇ ਖਾਨ ਸਾਹਿਬ ਤੇ ਬੁਜ਼ਦਾਰ ਸਾਹਿਬ। ਪੰਜਾਬ ਨੂੰ ਚੰਗਾ ਸੋਹਣਾ ਤੁੰਨੀ ਖੜੋਤੇ ਨੇ। ਇੱਕ ਤੇ ਹਰ ਸ਼ੇ ਮਹਿੰਗੀ ਤੇ ਦੂਆ 2 ਨੰਬਰ। 2 ਨੰਬਰ ਇਹ ਉਹਨੇ ਕਾਰਟੇ ਵਗੈਰਾ ਵੀ 2 ਨੰਬਰ ਆ ਰਹੀ। ਇਹ ਵੀ 2 ਨੰਬਰ। ਤੇ ਖਾਦਾਂ 'ਚ 2 ਨੰਬਰ ਹੀ ਹੋ ਗਈ। ਖਾਦਾਂ 'ਚ ਵੀ ਹੈ 2 ਨੰਬਰ। ਖਾਦਾਂ 'ਚ ਵੀ ਹੈ ਜਾਂ ਖਾਦਾਂ 'ਚ ਅਜੇ ਕੋਈ ਨਹੀਂ ਪਤਾ ਲੱਗਾ। ਨਹੀਂ, ਖਾਦਾਂ 'ਚ ਹੈ। ਹੈ ਖਾਦਾਂ 'ਚ ਵੀ 2 ਨੰਬਰ ਹੀ ਆ ਗਈ। ਹੱਦ ਲੈ ਗਈ ਵੀ ਇੱਕ ਹੈ ਜ਼ਹਿਰ ਤੇ ਖਾਦ ਉਹਦੇ 'ਚ ਅੱਗੋਂ 2 ਨੰਬਰ ਆ ਗਏ। ਬਈ ਔਸਤ ਘਟੇ ਤੇ ਫਿਰ ਪਤਾ ਲੱਗਦਾ ਹੈ ਨਾ। ਹਾਂ,
ਉਸ ਜਦੋਂ ਘਟੇ ਤੇ ਫਿਰ ਪਤਾ ਲੱਗਦਾ ਉਹ ਅਗਲੀਆਂ ਜ਼ਹਿਰਾਂ ਨਹੀਂ ਰਹਿ ਇਹ ਪਤਾ ਲੱਗ ਜਾਂਦਾ ਹੈ ਕਿ ਫਸਲ ਜਿਹੜੀ ਹੈ ਉਹ ਨਾ ਸਹੀ ਹੋਵੇ, ਖਾਦ ਪਾਵੇ ਨਾ ਸਹੀ ਹੋਵੇ, ਪਤਾ ਲੱਗਾ ਵੀ 2 ਨੰਬਰ ਹੈ। 2 ਨੰਬਰ ਪਤਾ ਫਸਲ ਦੱਸ ਦਿੰਦੀ ਵੀ ਇਹ ਤਾਂ ਲਪੇਟ ਹੀ ਨਹੀਂ ਜਾਂਦੀ ਪਈ, ਸਪਰੇ ਵੀ ਕਰ ਲੈ, ਦਵਾਈਆਂ ਵੀ ਸੱਟ ਲੈ, ਸਾਰੇ ਕੋ ਪੱਤਾ ਲਪੇਟ ਨਹੀਂ। ਹੁਣ ਤੁਸੀਂ ਇਹਦੇ ਵਿੱਚ ਸਪਰੇਅ ਤਾਂ ਪਾਇਆ ਹੀ ਨਹੀਂ, ਜਿਹੜਾ ਪਹਿਲੇ ਹਿਸਾਬ ਕੀਤਾ ਹੈ ਤੇ ਤੁਸੀਂ ਘਾਟੇ 'ਚ ਰਹਿ ਗਏ ਹੈ, ਸਪਰੇਅ ਵੀ ਨਹੀਂ ਪਾਇਆ ਨੇ। ਲੱਗਦਾ ਹੈ ਬਈ ਜ਼ਿਮੀਦਾਰਾ ਜਿਹੜਾ ਹੈ ਨਾ ਇਹ ਔਖਾ ਹੀ ਹੈ। ਮੈਂ ਤਾਂ ਸੋਚਿਆ ਵੀ ਕੋਈ ਕੰਮ ਕੁਮ ਦੂਏ ਛੱਡ ਤੇ ਜ਼ਿਮੀਦਾਰਾ ਕਰ ਲਈਏ, ਪਰ ਤੁਹਾਡੀਆਂ ਸੁਣ ਤੇ ਹੁਣ ਮੈਨੂੰ ਲੱਗਦਾ ਵੀ ਜਿਹੜਾ ਕਰ ਰਹੇ ਆ ਉਹੀਓ ਹੀ ਚੰਗਾ। ਤੇ ਗਵਰਨਮੈਂਟ ਨੂੰ ਕੋਈ ਜਿਹੜੀ ਹੈ ਕੋਈ ਆਖਸੋ ਵੀ ਸਾਡੇ ਕੀ ਕਰ ਸੀ, ਕੋਈ ਗਵਰਨਮੈਂਟ ਕੀ ਕਰ ਸਕਦੀ? ਗਵਰਨਮੈਂਟ ਇਹਨਾਂ ਦੇ ਜਿਹੜਾ ਹੈ ਰੇਟ ਵਧਾਵੇ ਫਸਲਾਂ ਤਾਂ ਹੀ ਸਾਡੀ ਕੋਈ ਟਾਕੀ ਲੱਗ ਸੀ, ਅੱਛਾ ਨਹੀਂ ਤਾਂ ਵੇਲੇ ਆ ਇਸ ਫਸਲ ਦੇ ਇਸ ਰੇਟ ਨਾਲ ਇਹਨਾਂ ਨੂੰ। ਇਹ ਹੁਣ ਕੀ ਰੇਟ ਚੱਲਦਾ ਪਿਆ? ਇਹ ਕਿਹੜੀ ਫਸਲ ਲੱਗੀ ਹੋਈ ਹੈ? 1509 ਹੈ ਜੀ। 1509 ਹਾਈਬ੍ਰਿਡ ਇਸ ਨੂੰ ਬੋਲਦੇ ਨੇ। ਅੱਛਾ ਅੱਛਾ ਅੱਛਾ। ਤੇ ਇਹ ਦੱਸੋ ਵੀ ਇਹ ਆਪਣਾ ਕੀ ਰੇਟ ਚੱਲ ਰਹੀ ਹੈ? ਪਿਛਲੇ ਸਾਲ ਕੀ? ਮੈਂ ਦੱਸਣਾ ਕੱਲ ਪਰਸੋਂ ਮੰਡੀ 1800 1800 ਨੂੰ? 1800 1700 ਦੋ ਰੇਟ। ਤੇ ਪਿਛਲੇ ਸਾਲ ਕੀ ਆ? ਪਿਛਲੇ ਸਾਲ ਹੀ ਉਹ 18 19 ਆ। ਇਹੋ ਅੱਛਾ, ਇਹਦਾ ਮਤਲਬ ਰੇਟ ਉੱਥੇ ਹੀ ਖੜੋਤਾ ਹੈ। ਡੀਜ਼ਲ ਦੇ ਰੇਟ ਵੱਧ ਗਏ, ਖਾਦਾਂ ਵੱਧ ਗਈਆਂ, ਸਪਰੇਅ ਵੱਧ ਗਿਆ, ਹਰ ਸ਼ੇ ਵੱਧ ਗਿਆ ਜਿਹੜਾ, ਲੇਕਿਨ ਰੇਟ ਹੈ ਉੱਥੇ ਹੀ ਖੜੋਤਾ। ਤੇ ਇਹ ਤੇ ਅਜੇ ਆ ਜਿਹੜੀ ਫਸਲ ਆਪਣੀ ਹੈ ਮੈਨੂੰ ਲੱਗਦਾ ਹੈ ਕੋਈ 20-25 ਦੇ ਹੋਰ ਲੈ ਜਾਸੀ, 20-25 ਦੇ ਜ਼ਿਆਦਾ ਬੋਲ ਲਓ ਇਹ ਉੱਤੀ ਦੇਰ ਤੇ ਹੋਰ ਰੇਟ ਥੋੜੇ ਆ ਜਾਸੇ। ਹੋਰ ਹਾਂ ਜਦੋਂ ਰਸ਼ ਪੈਣੇ ਹੋਰ ਆ ਸਜੀਬ ਹੀ ਖਾਤਾ ਹੈ ਜ਼ਿਮੀਦਾਰਾਂ ਦੇ ਨਾਲ। ਚਲੋ ਹੋਰ ਹੁਣ ਇਹ ਹੈ ਕਿ ਜ਼ਿਮੀਦਾਰ ਤਾਂ ਫਸ ਗਿਆ ਨਾ, ਜ਼ਿਮੀਦਾਰ ਤਾਂ ਹੋਰ ਕੋਈ ਕਰ ਵੀ ਨਹੀਂ ਸਕਦਾ। ਵੱਧ ਤੋਂ ਵੱਧ 4 ਮੱਝਾਂ ਰੱਖ ਲਈ ਸੀ ਤੇ ਮੱਝਾਂ ਦਾ ਚਲੋ ਇੱਕ ਪੱਠਾ ਬਾੜਾ ਵਿੱਚੋਂ ਕੀਤੀ ਰੱਖਦਾ, ਪੱਠੇ ਬਚ ਜਾ, ਪੱਠੇ ਬਚ ਜਾਂਦੇ ਨੇ ਤੁਹਾਨੂੰ। ਇਹ ਵਾਈ ਦਾ ਹੈ ਬਸ, ਤੁਹਾਨੂੰ ਇਹ ਫਾਇਦਾ ਹੈ ਪੱਠੇ ਬਚ ਕੇ ਜਾਂ ਭੋਂ ਬਚ ਜਾ। ਹਾਂ ਬੋਂ ਤੂੜੀ ਬਚ ਜਸ। ਤੂੜੀ ਬਚ ਜਾ। ਮਤਲਬ ਜ਼ਿਮੀਦਾਰ ਨੂੰ ਵਾਈ ਦਾ ਇਹੋ ਇੱਕੋ ਫਾਇਦਾ ਹੈ ਕਿ ਉਹਦਾ ਜਿਹੜੇ ਡੰਗਰ ਇਨ ਜਾਨਵਰ ਹਨ ਉਹ ਕੋਈ ਥੋੜੇ ਜਿਹੇ ਸੌਖੇ ਪਾਲ ਜਾਂਦੇ। ਘਾਹ ਬੰਨਿਆ ਤੋਂ ਵੱਢ ਲਿਆ, ਗਾਹ ਬੰਨਿਆ ਤੋਂ ਵੱਢ ਲਈ, ਉਹ ਬਚ ਗਿਆ। ਸਹਿ ਬਚਤ ਨੇ। ਲਓ ਜੀ ਇਹ ਤਾਂ ਨੇ ਜ਼ਿਮੀਦਾਰਾਂ ਦਾ ਹਾਲ। ਤੇ ਇਹ ਚੈਨਲ ਜਿਹੜੇ ਬੈਠੇ ਨੇ ਉੱਥੇ ਲਾਹੌਰ ਜਾਂ ਕਰਾਚੀ ਜਾਂ ਉਹ ਉੱਥੇ ਬਹਿ ਤੇ ਅੰਦਾਜ਼ੇ ਲਾਉਂਦੇ ਨੇ। ਜੇ ਜ਼ਿਮੀਦਾਰਾਂ ਨਾਲ ਤੁਸੀਂ ਗੱਲ ਕਰਸੋ ਤੇ ਆ ਇਹਨਾਂ ਦੇ ਦੁਖੜੇ ਨੇ ਜਿਹੜੇ ਹੱਸਦੇ ਹੱਸਦੇ ਤੁਹਾਨੂੰ ਦੱਸ ਦਿੰਦੇ ਨੇ। ਇਹ ਹੁਣ ਜ਼ਿਮੀਦਾਰ ਜਿਹੜਾ ਹੈ ਉਹ ਰੋ ਤੇ ਦੱਸੇ ਤੇ ਉਹਦੀ ਗੱਲ ਤਾਂ ਵੀ ਅਸਰ ਨਹੀਂ ਕਰਦੀ, ਹੱਸ ਤੇ ਦੱਸੇ ਤਾਂ ਵੀ ਨਹੀਂ ਕਰਦੀ। ਲੇਕਿਨ ਹਕੀਕਤ ਇਹ ਹੈ, ਕਿਉਂਕਿ ਮੈਂ ਆਪ ਛੋਟਾ ਜਿਹਾ ਇੱਕ ਜ਼ਿਮੀਦਾਰ ਹਾਂ, ਇਹ ਜਿਤਨੀਆਂ ਇਹਨਾਂ ਨੇ ਗੱਲਾਂ ਕੀਤੀਆਂ ਇਹਦੇ ਤੋਂ 19-20 ਦਾ ਫਰਕ ਤੇ ਹੋ ਸਕਦਾ ਹੈ, ਕੋਈ 19-21 ਦਾ ਫਰਕ ਨਾ ਬਣ ਸਕਦਾ ਹੈ, ਨਾ 20-18 ਦਾ ਫਰਕ ਬਣ ਸਕਦਾ ਹੈ। ਇਹ ਗੱਲ ਇਵੇਂ ਹੀ ਹੈ। ਤੇ ਸੋਚਣਾ ਚਾਹੀਦਾ ਹੈ ਜਿਹੜੇ ਕੋਈ ਕਰਨ ਵਾਲੇ ਨੇ। ਪਾਕਿਸਤਾਨ ਦੀ ਇਕਤਸਾਦੀ ਹਾਲਤ ਉਹ ਜ਼ਿਮੀਦਾਰੇ ਦੇ ਨਾਲ ਹੀ ਸਬਰ ਸੀ, ਉਹ ਜ਼ਿਮੀਦਾਰ ਦੀ ਮੁਆਸ਼ੀ ਹਾਲਤ ਬਿਹਤਰ ਹੋਈ ਤੇ ਉਹਦੇ ਨਾਲ ਹੀ ਸਮਝ ਸੀ। ਲੇਕਿਨ ਇਸ ਸਾਈਡ ਤੇ ਸਾਡਾ ਕੋਈ ਖਿਆਲ ਨਹੀਂ ਹੋਵੇ ਤਾਂ ਤਾਂ ਹੀ। ਆ ਬੱਕਰੀਆਂ ਨੇ, ਇਹ ਬੱਕਰੀਆਂ ਇੰਡੀਆ ਬੰਨਾ ਬੁਨੇ ਬੱਕਰੀਆਂ ਨੇ, ਬੱਕਰੀਆਂ ਦਾ ਮੁਨਾਫਾ ਲੈ। ਇਹ ਆ ਬੱਕਰੀਆਂ ਤੇਰਾ ਅੱਜ ਹੀ ਮੁਨਾਫਾ ਹੈ। ਹਾਂ ਇਹ ਬੱਕਰੀਆਂ ਬੰਨੇ ਤੇ ਚਰ ਜਾਂਦੇ ਨੇ, ਮੁਫਤੀ ਹੈ ਬਸ ਇਹ ਬੱਚਾ। ਅੱਛਾ ਅੱਛਾ ਅੱਛਾ। ਚਲੋ ਸਹਿ ਮੁੜ ਵੀ ਸਹਿ ਮੁਨਾਫਾ ਬੰਨਿਆ ਤੇ ਗਾਹ ਤੋਂ ਅੱਗੇ ਆਉਂਦਾ ਨੇ। ਬੱਕਰੀਆਂ ਚਰਦੀਆਂ ਨੇ। ਹਾਂ ਹਾਂ ਹਾਂ। ਇਹ ਹੁਣ ਅੱਜ ਹੀ ਬੱਕਰੀਆਂ ਚਰਾਵਣ ਆਇਆ ਹੋਇਆ। ਅੱਜ ਹੀ ਬੱਕਰੀਆਂ ਚਰਾਉਂਦਾ। ਇਦੋਂ ਆਈ ਬੱਕਰੀਆਂ ਨੂੰ ਕਰੀਏ ਯਾਰ। ਠੀਕ ਹੈ ਠੀਕ ਉਹ ਹੈ। ਐਸਾ ਨਾ ਬੱਕਰੀਆਂ ਨਹੀਂ ਕਰ ਚੱਲ ਸਹੀ ਤਰ੍ਹਾਂ ਬੱਕਰੀ ਸਹੀ ਲੱਗਦੀ। ਚੰਗਾ ਵੀ ਜ਼ਿਮੀਦਾਰ ਤਾਂ ਪਏ ਨੇ ਜਾਂਦੇ ਤੇ ਸਾਨੂੰ ਵੀ ਦਿਓ ਹੁਣ ਇਜਾਜ਼ਤ ਤੇ ਤੁਹਾਨੂੰ ਵਿਖਾਣੇ ਆਏ ਕੋ ਥੋੜੀਆਂ ਜਿਹੀਆਂ ਬੱਕਰੀਆਂ। ਹਾਜੀ ਦੀਆਂ ਬੱਕਰੀਆਂ ਚੱਲ ਰਹੀਆਂ। ਹਾਜੀ ਆਂਦਾ ਮੈਨੂੰ ਹੋਰ ਕੁਛ ਨਾ ਬਚੇ ਤਾਂ ਜਾਨਵਰਾਂ ਵਾਲਾ ਤੱਲਾ ਜਿਹੜਾ ਬੱਕਰੀਆਂ ਪੱਟ ਰਹੀਆਂ ਨੇ ਇਹ ਆ ਪੱਟ ਆਇਆ ਨੇ ਹਾਜੀ ਦੀਆਂ ਬੱਕਰੀਆਂ। ਇਹ ਅੱਜ ਦੀ ਬੱਚਤ ਆ, ਇਹ ਅੱਜ ਦੀ ਅਸਲ ਬਚਤ ਆਇਆ ਨੇ। ਆ ਦੇਖੋ ਬੱਕਰੇ ਰੱਖ ਛੱਡਦਾ ਹੈ, ਦੇਖੋ ਬੱਕਰੀਆਂ। ਹਾਂ 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 ਹਾਂ। ਆ ਦੋ ਬੱਕਰੇ ਵੇਚ ਲੈ ਅੱਜ ਹੀ, ਅਗਲੇ ਦੋ ਵੀ ਦੱਸੋ ਨਾ, ਦੋ ਬੱਕਰੇ ਦੋ ਨੇ ਵੇਚੇ। ਬੱਕਰਿਆਂ ਵਾਲਾ ਤਾਂ ਵਿੱਚ ਅੱਜ ਹੀ ਲਿਆ ਹੀ ਨਹੀਂ ਰਿਹਾ ਨਾ। ਬੱਕਰੇ ਦੋ ਵੇਚ ਲੈ। ਹਾਂ ਹਾਂ ਹਾਂ। ਨਹੀਂ ਅੱਜ ਹੀ ਦੱਸਦਾ ਤਾਂ ਪਿਆ ਵੀ ਮੈਨੂੰ ਆ ਮਾਲ ਵਾਲਾ ਹੀ ਜਿਹੜਾ ਹੈ ਨਾ ਇਹ ਕੋਈ ਥੋੜਾ ਬਹੁਤ ਹੈ, ਹੋਰ ਬਾਕੀ ਤਾਂ ਸੁੱਕੇ ਤੇ ਮਿਲਵਾਈ ਹੈ। ਦਵਾਈ ਵਾਲਾ ਹਿਸਾਬ ਤਾਂ ਦਿੱਤੀ ਖਲੋਤਾ ਅੱਜ ਹੀ।